ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 5 ਜਨਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਆਸਿਮ ਮੁਨੀਰ ਸਾਹਿਬ ਦਾ 37ਵਾਂ ਦਿਨ 37th ਡੇ। ਤੇ ਚੇਤਾ ਕਰਾਈਏ ਕਿ ਜੇ ਹਾਲੇ ਤੱਕ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜਾ ਕਰ ਸਕੋ ਤੇ ਦੂਰ ਤੱਕ ਪੜਾ ਸਕੋ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਸੰਘਣੀਆਂ ਤੇ ਗੂੜੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪੰਜਾਬ ਤੋਂ ਹੈ। ਪੰਜਾਬ ਦੇ ਵਿੱਚ ਇਸ ਵੇਲੇ ਯੂਨੀਵਰਸਿਟੀਆਂ ਹੀ ਬਣੀ ਜਾ ਰਹੀਆਂ ਨੇ। ਤੁਸੀਂ ਆਖੋਗੇ ਗਿੱਲ ਸਾਹਿਬ ਇਹ ਤਾਂ ਫਿਰ ਚੰਗੀ ਗੱਲ ਹੈ, ਹਰ ਗੱਲ ਦੇ ਉੱਤੇ ਤਨਕੀਦ ਨਾ ਕਰਿਆ ਕਰੋ। ਯੂਨੀਵਰਸਿਟੀ ਬਣੇਗੀ, ਬੱਚੇ ਪੜ੍ਹਨਗੇ, ਉੱਥੋਂ ਬੱਚਿਆਂ ਨੂੰ ਕੋਈ ਹੁਨਰ ਆਏਗਾ, ਕੋਈ ਡਿਗਰੀ ਆਏਗੀ ਔਰ ਬੱਚੇ ਬਾਹਰ ਜਾ ਕੇ ਕੋਈ ਕੰਮ ਕਰਨਗੇ। ਚਲੋ ਪਾਕਿਸਤਾਨ ਦੇ ਵਿੱਚ ਤਾਂ ਕੰਮ ਕੋਈ ਨਹੀਂ ਹੈ ਇਸ ਵੇਲੇ, ਮੁਲਕ ਤੋਂ ਬਾਹਰ ਜਾ ਕੇ ਕੋਈ ਪੈਸੇ ਕਮਾਉਣਗੇ, ਪਾਕਿਸਤਾਨ ਲੈ ਕੇ ਆਉਣਗੇ। ਹਰ ਸ਼ਹਿਰ ਦੇ ਮਗਰ ਪਏ ਰਹਿੰਦੇ ਹੋ ਗਿੱਲ ਸਾਹਿਬ, ਕਿਸੇ ਸ਼ਹਿਰ ਨੂੰ ਛੱਡ ਵੀ ਦਿਆ ਕਰੋ। ਨਹੀਂ, ਇੰਜ ਨਹੀਂ ਹੈ। ਜਿਹੜੀ ਚੀਜ਼ ਠੀਕ ਹੁੰਦੀ ਹੈ ਉਹਦੀ ਤਾਰੀਫ ਕਰੀਦੀ ਹੈ, ਜਿਹੜੀ ਚੀਜ਼ ਗਲਤ ਹੁੰਦੀ ਹੈ ਉਹਦੀ ਤਾਰੀਫ ਕਰਨੀ ਬਣਦੀ ਨਹੀਂ, ਭਾਵੇਂ ਉਹ ਤੋਂ ਠੀਕ ਵੀ ਲੱਗਦੀ ਹੋਵੇ। ਰੌਲਾ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਯੂਨੀਵਰਸਿਟੀ ਬਣਾਉਣਾ ਵੀ ਇੱਕ ਧੰਦਾ ਹੈ। ਮੈਂ ਕਿਉਂਕਿ ਯੂਨੀਵਰਸਿਟੀ ਪ੍ਰੋਫੈਸਰ ਹਾਂ ਇਸ ਲਈ ਤੁਹਾਨੂੰ ਦੱਸ ਸਕਦਾ। ਪੂਰੀ ਦੁਨੀਆ ਦੇ ਵਿੱਚ ਹੋਰ ਇਹੋ ਜਿਹਾ ਕੰਮ ਘੱਟ ਹੀ ਹੈ। ਹਸਪਤਾਲਾਂ ਵਾਲੇ ਪ੍ਰਾਈਵੇਟ ਕਦੀ ਕਦੀ ਕਰਦੇ ਨੇ, ਐਡਵਾਂਸ ਪੈਸੇ ਜਮ੍ਹਾਂ ਕਰਦੇ ਨੇ, ਲੇਕਿਨ ਪੂਰੀ ਦੁਨੀਆ 'ਚ ਇਹ ਕੰਮ ਘੱਟ ਹੀ ਹੈ ਇਹੋ ਜਿਹਾ ਕੋਈ। ਤੁਸੀਂ ਵੇਖੋ ਵੀ ਕਿਸੇ ਕੋਲ ਕੱਪੜਾ ਖਰੀਦਦੇ ਹੋ, ਜਦੋਂ ਦੁਕਾਨ 'ਤੇ ਕੱਪੜਾ ਖਰੀਦਣ ਜਾਂਦੇ ਉੱਥੇ ਕੱਪੜਾ ਪਿਆ ਹੁੰਦਾ ਹੈ ਕਿ ਨਹੀਂ ਪਿਆ ਹੁੰਦਾ। ਕੱਪੜਾ ਹੁਣ ਬਣਦਾ ਕਿਸ ਤਰ੍ਹਾਂ? ਪਹਿਲਾਂ ਕਿਸੇ ਨੇ ਉੱਥੇ ਆਪਣੇ ਪੈਲੀ ਦੇ ਵਿੱਚ, ਆਪਣੇ ਰਕਬੇ ਦੇ ਵਿੱਚ ਪਹਿਲਾਂ ਕਿਸੇ ਨੇ ਕਪਾਹ ਲਾਈ, ਉਹਨੂੰ ਪਾਣੀ ਦਿੱਤਾ, ਪਾਣੀ ਦੇਣ 'ਤੇ ਉਹਦੇ ਪੈਸੇ, ਕਪਾਹ ਦੇ ਬੀਜ ਦੇ ਉੱਤੇ ਉਹਦੇ ਪੈਸੇ, ਸਪਰੇਅ ਦੇ ਉੱਤੇ ਉਹਦੇ ਪੈਸੇ, ਕਪਾਹ ਚੁਣਨ ਦੇ ਉੱਤੇ ਉਹਦੇ ਪੈਸੇ, ਫਿਰ ਉਹਦੀ ਸਫਾਈ ਦੇ ਉੱਤੇ, ਫਿਰ ਉਹਨੂੰ ਜੋ ਵੀ ਉਹਦੇ ਉੱਤੇ ਅੱਗੋਂ ਪ੍ਰੋਸੈਸਿੰਗ ਸ਼ੁਰੂ ਹੋਣੀ ਹੈ, ਫਿਰ ਉਹਦਾ ਧਾਗਾ ਬਣਨਾ ਮਿਲ ਦੇ ਵਿੱਚ ਜਾ ਕੇ, ਫਿਰ ਉਹ ਧਾਗੇ ਜਿਹੜੇ ਨੇ ਉਹ ਕੋਨਾਂ ਦੇ ਉੱਤੇ ਸ਼ਿਫਟ ਹੋਣੇ ਨੇ, ਫਿਰ ਉਹ ਧਾਗੇ ਬੜੇ ਬੜੇ ਬੀਮਾਂ 'ਤੇ ਸ਼ਿਫਟ ਹੋਣੇ ਨੇ, ਫਿਰ ਉਹ ਪਾਵਰ ਲੂਮ 'ਤੇ ਆਉਣੇ ਨੇ ਜਿੱਥੇ ਕੱਪੜਾ ਬਣਨਾ ਹੈ, ਫਿਰ ਉਸ ਕੱਪੜੇ ਨੂੰ ਪ੍ਰੋਸੈਸ ਹੋਣਾ, ਫਿਰ ਉਹਦੀ ਰੰਗਾਈ ਹੋਣੀ ਹੈ, ਫਿਰ ਅਗਰ ਉਹਨੇ ਪ੍ਰਿੰਟ ਹੋਣਾ ਤਾਂ ਪ੍ਰਿੰਟ ਹੋਣਾ, ਅਗਰ ਉਹਨੇ ਡਾਈ ਹੋਣਾ ਮਤਲਬ ਸਿੰਗਲ ਕਲਰ ਉਹਨੇ ਡਾਈ ਹੋਣਾ ਉਸ ਕੱਪੜੇ ਨੇ, ਫਿਰ ਉਹਦੀ ਪੈਕਿੰਗ ਹੋਣੀ ਉਸ ਕੱਪੜੇ ਦੀ, ਉਹਨੇ ਕੱਟਿਆ ਜਾਣਾ ਉਸ ਉਨੀ ਤਾਦਾਦ ਦੇ ਵਿੱਚ, ਥਾਨਾਂ ਦੇ ਵਿੱਚ ਪੈਕਿੰਗ ਹੋਣੀ, ਫਿਰ ਉਹਨੇ ਟਰਾਂਸਪੋਰਟ ਹੋਣਾ, ਉਸ ਟਰਾਂਸਪੋਰਟ 'ਤੇ ਪੈਸਾ ਲੱਗਣਾ। ਇਹ ਹਰ ਥਾਂ 'ਤੇ ਵੇਖੋ ਪੈਸਾ ਵੀ ਲੱਗ ਰਿਹਾ, ਲੋਕੀ ਵੀ ਕੰਮ ਕਰ ਰਹੇ ਨੇ, ਪੈਸਾ ਵੀ ਲੱਗ ਰਿਹਾ, ਲੋਕੀ ਵੀ ਕੰਮ ਕਰ ਰਹੇ ਨੇ। ਫਿਰ ਉਹ ਕੱਪੜਾ ਜਿਹੜਾ ਉਹ ਦੁਕਾਨ 'ਤੇ ਅੱਪੜਨਾ, ਫਿਰ ਜਾ ਕੇ ਤੁਸੀਂ ਖੀਸੇ 'ਚ ਹੱਥ ਪਾ ਕੇ ਤੇ ਪੈਸੇ ਦੇਣੇ ਨੇ ਉਸ ਬੰਦੇ ਨੂੰ ਤੇ ਕੱਪੜਾ ਉੱਥੋਂ ਚੁੱਕਣਾ। ਲੇਕਿਨ ਸੋਚੋ ਉਹ ਜਿਹੜਾ ਕੱਪੜਾ ਤੁਸੀਂ ਖਰੀਦ ਰਹੇ ਹੋ ਬਣਨਾ ਕਿਦੋਂ ਦਾ ਸ਼ੁਰੂ ਹੋਇਆ? ਹੋ ਸਕਦਾ 3 ਸਾਲ ਪਹਿਲਾਂ ਦੀ ਕਾਟਨ ਉਹਦੇ ਵਿੱਚ ਲੱਗੀ ਹੋਵੇ, ਸਾਲ ਪਹਿਲਾਂ ਦੀ ਕਾਟਨ ਲੱਗੀ ਹੋਵੇ, 4 ਸਾਲ ਪਹਿਲਾਂ ਦੀ ਕਾਟਨ ਲੱਗੀ ਹੋਵੇ ਔਰ ਉਹ ਪ੍ਰੋਸੈਸਿੰਗ 2 ਸਾਲ ਪਹਿਲਾਂ ਹੋਈ ਹੋਵੇ। ਮਤਲਬ ਕਿਦੋਂ ਦਾ ਕਿਸੇ ਨੇ ਸਰਮਾਇਆ ਖਰਚ ਕੀਤਾ ਤੇ ਜਾ ਤੁਸੀਂ ਆਖਰ ਤੇ ਖਰੀਦਿਆ। ਯੂਨੀਵਰਸਿਟੀ ਕੈਸਾ ਬਿਜ਼ਨਸ ਹੈ? ਯੂਨੀਵਰਸਿਟੀ ਦਾ ਚਾਰਟਰ ਲਵੋ, ਬਿਲਡਿੰਗ ਕਿਰਾਏ 'ਤੇ ਲਵੋ ਅਗਰ ਵੱਡੀ ਪੂਰੀ ਆਪਣੇ ਕੋਲ ਵੀ ਨਹੀਂ ਹੈ। ਉਸਤਾਦ ਜਿਹੜੇ ਨੇ ਉਹਨਾਂ ਨੂੰ ਹਾਇਰ ਕਰਨ ਦੇ ਸਿਰਫ ਲੈਟਰ ਦੇਣੇ ਨੇ, ਤਨਖਾਹ ਨਹੀਂ ਦੇਣੀ, ਤੇ ਦਾਖਲੇ ਖੋਲ੍ਹਣੇ ਨੇ। ਦਾਖਲੇ ਖੋਲ੍ਹਣੇ ਨੇ ਤੇ ਬੱਚਿਆਂ ਨੇ ਆਪੇ ਜਿਹਨੂੰ ਦਾਖਲਾ ਮਿਲਣਾ ਪਹਿਲਾਂ ਹੀ ਫੀਸ ਜਮ੍ਹਾਂ ਕਰਾ ਦੇਣੀ। ਪਹਿਲਾਂ ਕਰ ਲਓ ਫੀਸ ਆਪਣੇ ਕੋਲ ਇਕੱਠੀ, ਉਹਨੂੰ ਪਾਓ ਬੈਂਕ ਦੇ ਵਿੱਚ, ਬੈਂਕ ਦੇਗਾ ਤੁਹਾਨੂੰ, ਉਹਦੇ 'ਤੇ ਜ਼ਾਹਿਰ ਹੈ ਮੁਨਾਫਾ ਵੀ ਉਸ ਫੀਸ ਦੇ ਉੱਤੇ ਜਿਹੜਾ ਪਿਆ ਹੋਇਆ। ਜਾਂ ਉਹਦੇ ਦਾ ਕੋਈ ਸੋਨਾ ਖਰੀਦ ਲਿਆ, ਕੋਈ ਹੋਰ ਕੰਮ ਖਰੀਦ ਲਿਆ, ਇਨਵੈਸਟਮੈਂਟ ਕੀਤੀ, ਕੋਈ ਜਿੰਸ ਖਰੀਦ ਲਈ, ਜਿਸ ਤਰ੍ਹਾਂ ਕਣਕ ਹੈ, ਫਲਾਨੀ ਚੀਜ਼ ਅਗਰ ਕੋਈ ਵਧਣੀ ਹੈ ਉੱਥੋਂ ਵੀ ਮੁਨਾਫਾ ਆਏਗਾ 4-6 ਮਹੀਨੇ ਬਾਅਦ। ਅਬ ਹੁਣ ਪ੍ਰੋਫੈਸਰਾਂ ਨੂੰ ਤਨਖਾਹ ਵੀ ਮਹੀਨੇ ਬਾਅਦ ਦੇਣੀ, ਸਟਾਫ ਨੂੰ ਤਨਖਾਹ ਵੀ ਮਹੀਨੇ ਬਾਅਦ, ਪਹਿਲੇ ਮਹੀਨੇ ਬਾਅਦ ਦੇਣੀ। ਤਨਖਾਹ ਜਿਹੜੀ ਹੈ ਆਪਣੀ ਫੀਸ ਜਿਹੜੀ ਉਹ ਸਾਰੇ ਸਮੈਸਟਰ ਦੀ 4-5 ਮਹੀਨੇ ਦੀ ਪਹਿਲਾਂ ਹੀ ਲੈ ਲਈ, 4-5 ਮਹੀਨੇ ਦੀ ਫੀਸ ਪਹਿਲਾਂ ਹੀ ਲੈ ਲਈ। ਹੁਣ ਸਾਰਿਆਂ ਨੂੰ ਤਨਖਾਹਾਂ ਦੇ ਰਹੇ ਹੋ ਹੌਲੀ ਹੌਲੀ ਹੌਲੀ, ਔਰ ਫੀਸ ਤੁਹਾਡੇ ਕੋਲ ਸਾਰੇ ਪੈਸੇ ਜਿਹੜੇ ਨੇ ਉਹ ਆ ਗਏ ਨੇ। ਕੋਈ ਹੋਰ ਧੰਦਾ ਤੁਹਾਨੂੰ ਨਜ਼ਰ ਆਉਂਦਾ? ਕੋਈ ਹੋਏਗਾ ਇੱਕ ਅੱਧਾ, ਪਰ ਕੋਈ ਧੰਦਾ ਨਜ਼ਰ ਆਉਂਦਾ ਇਹੋ ਜਿਹਾ? ਅੱਛਾ ਚਲੋ ਹੁਣ ਅਗਰ ਤੁਸੀਂ ਕੁਆਲਿਟੀ ਦੀ ਐਜੂਕੇਸ਼ਨ ਦੇ ਦਿੰਦੇ ਹੋ ਫਿਰ ਵੀ ਬੜੀ ਗੱਲ ਹੈ। ਹੁਣ ਪਾਕਿਸਤਾਨ ਦੇ ਵਿੱਚ ਅਕਸਰ ਛੋਟੇ ਸ਼ਹਿਰਾਂ 'ਚ ਜਦੋਂ ਮੈਂ ਗਵਰਨਮੈਂਟ ਸਾਂ ਤੇ ਕਿਤੇ ਜਾਂਦਾ ਸਾਂ, ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ, ਆਉਂਦੇ ਇੱਥੇ ਯੂਨੀਵਰਸਿਟੀ ਬਣਾਉਣੀ ਹੈ, ਮੈਂ ਹਮੇਸ਼ਾ ਉਹਨਾਂ ਨੂੰ ਆਂਦਾ ਸਾਂ ਵੀ ਯੂਨੀਵਰਸਿਟੀ ਨਾ ਬਣਵਾਓ, ਡਿਗਰੀ ਕਾਲਜ ਬਣਵਾ ਲਓ। ਉਹਦੀ ਵਜ੍ਹਾ ਯੂਨੀਵਰਸਿਟੀ 'ਚ ਬੱਚਾ ਭੇਜਦੇ ਹੋ ਕਿ ਉੱਥੇ ਉਹਦੀ ਸੁਪੀਰੀਅਰ ਟ੍ਰੇਨਿੰਗ ਹੋਵੇ। ਹੁਣ ਅਗਰ ਬਿਲਕੁਲ ਇੱਕ ਦਿਹਾਤੀ ਇਲਾਕੇ 'ਚ ਤੁਸੀਂ ਯੂਨੀਵਰਸਿਟੀ ਬਣਾ ਲੈਂਦੇ ਹੋ, ਉੱਥੇ ਪ੍ਰੋਫੈਸਰਾਂ ਦੀ ਉਹ ਕੁਆਲਿਟੀ ਨਹੀਂ ਹੁੰਦੀ। ਹੁਣ ਕਿਉਂਕਿ ਉਹਦੇ ਨਾਂ ਦੇ ਨਾਲ ਯੂਨੀਵਰਸਿਟੀ ਲੱਗਾ ਹੁੰਦਾ, ਬੱਚੇ ਫਿਰ ਉੱਥੇ ਹੀ ਪੜ੍ਹ ਲੈਂਦੇ ਨੇ, ਵੱਡੇ ਸ਼ਹਿਰ ਕਿਤੇ ਜਾਂਦੇ ਹੀ ਨਹੀਂ, ਗਰੂਮ ਹੀ ਨਹੀਂ ਹੁੰਦੇ। ਮਤਲਬ ਮੈਂ ਵੱਡੇ ਸ਼ਹਿਰ ਇਹ ਨਹੀਂ ਕਹਿ ਰਿਹਾ ਸਿਰਫ ਲਾਹੌਰ ਹੀ ਜਾਓ, ਬੇਸ਼ੱਕ ਦੂਸਰੇ ਮਤਲਬ ਮੁਲਤਾਨ ਦੇ ਵਿੱਚ ਪੜ੍ਹੋ, ਬਾਵਲਪੁਰ ਦੇ ਵਿੱਚ ਪੜ੍ਹੋ। ਮੇਰੇ ਖਿਆਲ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ ਉਹ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਹੋਣੀ ਚਾਹੀਦੀ ਹੈ। ਹਾਂ ਅਗਰ ਕੋਈ ਤਹਿਸੀਲ ਹੈੱਡਕੁਆਟਰ 'ਤੇ ਵੱਡਾ ਸ਼ਹਿਰ ਹੈ ਤਾਂ ਉੱਥੇ ਵੀ ਬਣਾ ਦਿਓ, ਲੇਕਿਨ ਅਗਰ ਕੋਈ ਐਸਾ ਸ਼ਹਿਰ ਹੈ ਜਿੱਥੇ ਪ੍ਰੋਫੈਸਰਾਂ ਨੇ ਰਹਿਣਾ, ਅਗਰ ਬਿਲਕੁਲ ਤੁਸੀਂ ਉਜਾੜ ਬੀਆਬਾਨਾਂ ਦੇ ਵਿੱਚ ਜਾ ਕੇ ਯੂਨੀਵਰਸਿਟੀਆਂ ਬਣਾਉਂਦੇ ਹੋ ਜਿੱਥੇ ਪ੍ਰੋਫੈਸਰ ਰਹਿੰਦੇ ਹੀ ਕੋਈ ਨਹੀਂ, ਉੱਥੇ ਫਿਰ ਕੰਮ ਪੂਰਾ ਕਰਨ ਵਾਸਤੇ, ਟੋਟਰੂ ਪੂਰਾ ਕਰਨ ਵਾਸਤੇ ਕਿਸੇ ਨੂੰ ਵੀ ਭਰਤੀ ਕਰ ਲੈਂਦੇ ਨੇ ਪ੍ਰੋਫੈਸਰ ਦੇ ਤੌਰ 'ਤੇ। ਉਹ ਨਾਂ ਤਾਂ ਹੁੰਦਾ ਯੂਨੀਵਰਸਿਟੀ ਦਾ, ਲੇਕਿਨ ਉਸ ਡਿਗਰੀ ਤੋਂ ਬਾਅਦ ਜਿਵੇਂ ਬਾਜੀ ਦਾ ਉੱਤੇ ਵਾਲਾ ਖਾਨਾ ਖਾਲੀ ਹੈ, ਜਿਹਦੇ ਕੋਲ ਡਿਗਰੀ ਹੁੰਦੀ ਉਹਦਾ ਵੀ ਉੱਤੇ ਵਾਲਾ ਖਾਨਾ ਖਾਲੀ ਹੁੰਦਾ ਹੈ। ਹੁਣ ਅਸਲ ਖਬਰ ਸਾਡੀ ਇਹ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੇ
ਇੰਨੇ ਕੁ ਜ਼ਿਆਦਾ ਯੂਨੀਵਰਸਿਟੀਆਂ ਦੇ ਚਾਰਟਰ। ਅੱਛਾ, ਇਹ ਪਹਿਲਾਂ ਤੁਹਾਨੂੰ ਪਤਾ ਲੱਗ ਜਾਏ ਕਿ ਯੂਨੀਵਰਸਿਟੀ ਜਦੋਂ ਨਵੀਂ ਬਣਾਉਣੀ ਹੁੰਦੀ ਹੈ, ਉਹਦੇ 'ਚ ਸਭ ਤੋਂ ਜ਼ਿਆਦਾ ਕਿਰਦਾਰ ਜਿਹੜਾ ਹੈ ਉਹ ਅਸੈਂਬਲੀ ਦਾ ਹੁੰਦਾ ਹੈ। ਪੰਜਾਬ 'ਚ ਬਣਾਉਣੀ ਹੈ ਤੇ ਪੰਜਾਬ ਅਸੈਂਬਲੀ ਦਾ, ਔਰ ਅਗਰ ਵਫਾਕੀ ਯੂਨੀਵਰਸਿਟੀ ਇਸਲਾਮਾਬਾਦ 'ਚ ਬਣਾਉਣੀ ਹੈ ਤੇ ਕੌਮੀ ਅਸੈਂਬਲੀ ਦਾ, ਔਰ ਕੇਪੀ 'ਚ ਹੈ ਤੇ ਕੇਪੀ, ਔਰ ਜਿੱਥੇ ਵੀ ਬਣਾਉਣੀ, ਜਿਹੜੀ ਵੀ ਅਸੈਂਬਲੀ 'ਚ ਬਣਾਉਣੀ। ਜਦੋਂ ਤੁਸੀਂ ਯੂਨੀਵਰਸਿਟੀ ਬਣਾਉਣੀ ਹੈ ਤੇ ਉਹਦਾ ਚਾਰਟਰ ਲੈਣਾ ਪੈਣਾ ਹੈ। ਉਹ ਚਾਰਟਰ ਮਤਲਬ ਕਿ ਤੁਸੀਂ ਆਪਣਾ ਇੱਕ ਪ੍ਰਪੋਜ਼ਲ ਬਣਾਉਣਾ, ਗਵਰਨਮੈਂਟ ਨੇ ਅਪਰੂਵ ਕਰਨਾ ਕਿ ਹਾਂ ਬਈ ਇਹ ਪਾਰਟੀ ਠੀਕ ਹੈ, ਮੇਨ ਇਹ ਜਿਹੜਾ ਯੂਨੀਵਰਸਿਟੀ ਬਣਾਉਣਾ ਚਾਹੁੰਦਾ ਹੈ ਗਰੁੱਪ, ਇਹ ਠੀਕ ਹੈ, ਇਹਨਾਂ ਦੇ ਕੋਲ ਐਕਸਪਰਟੀਜ਼ ਵੀ ਹੈ, ਪੈਸਾ ਵੀ ਹੈ, ਬਿਲਡਿੰਗ ਵੀ ਹੈ, ਫਲਾਂ ਸਾਰੇ ਲਵਾਜ਼ਮਾਤ ਪੂਰੇ ਨੇ। ਉਹਦੇ ਵਿੱਚ ਹਾਇਰ ਐਜੂਕੇਸ਼ਨ ਕਮਿਸ਼ਨ ਵੀ ਆਪਣੀ ਇਨਪੁਟ ਦਿੰਦਾ ਹੈ, ਹਾਇਰ ਐਜੂਕੇਸ਼ਨ ਦਾ ਇਦਾਰਾ ਵੀ ਆਪਣੀ ਇਨਪੁਟ ਦਿੰਦਾ ਹੈ, ਜਿਹੜਾ ਗਵਰਨਮੈਂਟ ਆਫ ਪੰਜਾਬ ਦਾ ਡਿਪਾਰਟਮੈਂਟ ਹੁੰਦਾ ਹੈ। ਔਰ ਫਿਰ ਅਸੈਂਬਲੀ ਉਹਨੂੰ ਉਹ ਚਾਰਟਰ ਦਿੰਦੀ ਹੈ, ਔਰ ਚਾਰਟਰ ਦਿੰਦੀ ਹੈ ਤੇ ਗਵਰਨਰ ਉਹਨੂੰ ਨੋਟੀਫਾਈ ਕਰ ਦਿੰਦਾ ਹੈ, ਤੇ ਉਹ ਯੂਨੀਵਰਸਿਟੀ ਮਾਲਕਾਨ ਜਿਹੜੇ ਨੇ ਉਹ ਯੂਨੀਵਰਸਿਟੀ ਬਣਾ ਕੇ ਉੱਥੇ ਫਿਰ ਬੱਚਿਆਂ ਦੇ ਐਡਮਿਸ਼ਨ ਸ਼ੁਰੂ ਕਰ। ਤੇ ਅਗਲੀ ਗੇਮ ਮੈਂ ਤੁਹਾਨੂੰ ਦੱਸ ਦਿੱਤੀ ਪਹਿਲਾਂ। ਹੁਣ ਪਾਕਿਸਤਾਨ 'ਚ ਸਾਡੇ ਟਾਈਮ 'ਤੇ ਵੀ ਹੋਇਆ, ਇਲਜ਼ਾਮਾਤ ਲੱਗੇ। ਫਰਖ ਹਬੀਬ ਸਾਹਿਬ ਜਿਹੜੇ ਫੈਸਲਾਬਾਦ ਤੋਂ ਸਨ, ਉਹਨਾਂ 'ਤੇ ਵੀ ਇਲਜ਼ਾਮਾਤ ਲੱਗੇ ਵੀ ਉਹ ਵੀ ਕਈ ਯੂਨੀਵਰਸਿਟੀਆਂ ਦੇ ਚਾਰਟਰ ਦਿਵਾਉਣ ਦੇ ਵਿੱਚ ਪੇਸ਼ ਸਨ। ਲੈਂਡ 'ਚ ਨਹੀਂ, ਕਿਸੇ ਨੇ ਮੈਨੂੰ ਇਲਜ਼ਾਮਾਤ ਲਗਾਏ। ਹੁਣ ਸੱਚ ਕੀ ਹੈ ਉਹ ਰੱਬ ਜਾਣਦਾ, ਮੈਂ ਉਹਨਾਂ ਦੇ ਉੱਤੇ ਕੋਈ ਕਾਗਜ਼ 'ਤੇ ਜਾਰੀ ਨਹੀਂ ਕਰ ਰਿਹਾ। ਉੱਥੋਂ ਯੂਨੀਵਰਸਿਟੀ ਜਿਹੜੀ ਹੈ ਉਹਦਾ ਸਾਡੇ ਜ਼ਮਾਨੇ 'ਚ ਵੀ ਆਖਰੀ ਦਿਨ ਦੇ ਵਿੱਚ ਯੂਨੀਵਰਸਿਟੀਆਂ ਪਤਾ ਨਹੀਂ ਕਿੰਨੀਆਂ ਕੁ ਦਰਜਨਾਂ ਨੂੰ ਰਾਤੋਂ ਰਾਤ ਹੀ ਜਾਰੀ ਕਰ ਦਿੱਤਾ। ਉਹ ਜ਼ਾਹਿਰ ਹੈ ਮਾਲ ਪਾਣੀ ਚੱਲਦਾ ਉਹਦੇ ਵਿੱਚ। ਹੁਣ ਯੂਨੀਵਰਸਿਟੀ ਦਾ ਜਿਹੜਾ ਚਾਰਟਰ ਹੈ, ਲੋਕੀ 5, 6, 8, 10, 15 ਕਰੋੜ, ਪਤਾ ਨਹੀਂ ਸ਼ਾਇਦ ਇਸ ਤੋਂ ਵੀ ਬਹੁਤੇ ਦੇਣ ਨੂੰ ਤਿਆਰ ਨੇ, ਕਿਉਂਕਿ ਚਾਰਟਰ ਹੀ ਲੈਣਾ ਹੈ। ਇੱਕ ਵਾਰੀ ਚਾਰਟਰ ਮਿਲ ਗਿਆ ਤੇ ਫਿਰ ਤੇ ਪੈਸੇ ਛਾਪਣ ਦੀ ਮਸ਼ੀਨ ਹੈ ਯੂਨੀਵਰਸਿਟੀ। ਇਦੋਂ ਚੰਗਾ ਕੰਮ ਹੋਰ ਕੋਈ ਹੈ ਹੀ ਨਹੀਂ। ਮੈਂ ਤੁਹਾਨੂੰ ਦੱਸਿਆ ਪੈਸੇ ਵੀ ਐਡਵਾਂਸ 'ਚ ਲੱਭਦੇ ਨੇ। ਇਸ ਲਈ ਉਹਦੇ ਵਿੱਚ ਜਿਹੜਾ ਸਭ ਤੋਂ ਮੁਸ਼ਕਿਲ ਕੰਮ ਹੈ ਨਾ, ਬਾਕੀ ਤਾਂ ਤੁਸੀਂ ਹਾਇਰ ਐਜੂਕੇਸ਼ਨ 'ਚ ਵੀ ਕਿਸੇ ਨੂੰ ਮਾਲ ਪਾਣੀ ਖਵਾ ਲਓਗੇ ਥੋੜ੍ਹਾ ਬਹੁਤ, ਕਿਸੇ ਅਫਸਰ ਨੂੰ ਡਿਪਾਰਟਮੈਂਟ 'ਚੋਂ, ਅਸੈਂਬਲੀ 'ਚੋਂ ਪਾਸ ਕਰਵਾਉਣਾ ਚਾਰਟਰ। ਉਹ ਅਸੈਂਬਲੀ ਪੂਰੀ ਨੇ ਉਹਨੂੰ ਚਾਰਟਰ ਤੁਹਾਨੂੰ ਦੇਣਾ ਹੈ ਤੇ ਫਿਰ ਤੁਹਾਨੂੰ ਤੁਹਾਡੀ ਯੂਨੀਵਰਸਿਟੀ ਅਪਰੂਵ ਹੋਣੀ। ਉਹ ਸਭ ਤੋਂ ਮੁਸ਼ਕਿਲ ਕੰਮ ਹੈ। ਉਹਦੇ ਵਾਸਤੇ ਫਿਰ ਲੋਕੀ 5 ਕਿਸਮ ਦੇ ਬੰਦੇ ਲੱਭਦੇ ਨੇ, ਜਿਵੇਂ ਇਲਜ਼ਾਮਾਤ ਸਨ ਫਰਖ ਹਬੀਬ ਸਾਹਿਬ ਦੇ ਉੱਤੇ। ਔਰ ਇਹ ਇਲਜ਼ਾਮ ਮੈਂ ਕੋਈ ਐਵੇਂ ਤੁਰਿਆ ਫਿਰਦਾ ਨਹੀਂ ਲਾ ਰਿਹਾ। ਮੈਨੂੰ ਐਸੀ ਸ਼ਖਸੀਅਤ ਜਿਨ੍ਹਾਂ ਨੇ ਉਸ ਚਾਰਟਰ 'ਤੇ ਸਾਈਨ ਕਰਨੇ ਸਨ, ਉਹਨਾਂ ਨੇ ਮੈਨੂੰ ਦੱਸਿਆ ਇੱਕ ਵਾਰੀ ਕਿ ਬਹੁਤ ਜ਼ਿਆਦਾ ਮੈਨੂੰ ਬਾਰ-ਬਾਰ ਫਰਖ ਹਬੀਬ ਸਾਹਿਬ ਜਿਹੜੇ ਫੋਨ ਕਰਦੇ ਸਨ, ਇਹਨੂੰ ਵੀ ਚਾਰਟਰ ਦੇ ਦਿਓ, ਇਹਨੂੰ ਵੀ ਚਾਰਟਰ ਦੇ ਦਿਓ। ਤੇ ਮੈਂ ਉਹਨਾਂ ਨੂੰ ਫਿਰ ਡਾਂਟਿਆ, ਮਨਾ ਕੀਤਾ ਕਿ ਬਈ ਕਿਉਂ ਚਾਰਟਰ ਦੇ ਦਿਓ, ਪਹਿਲੇ ਜ਼ਿੰਮੇਦਾਰੀਆਂ ਤਾਂ ਪੂਰੀ ਕਰੋ। ਚਲੋ ਸਾਡੀ ਹਕੂਮਤ 'ਚ ਤੇ ਚੈੱਕ ਐਂਡ ਬੈਲੈਂਸ ਹੈ ਸੀ, ਲੇਕਿਨ ਹੁਣ ਤੇ ਤਬਾਹੀਆਂ ਹੀ ਨੇ। ਇਸ ਵੇਲੇ ਪੰਜਾਬ ਦੇ ਵਿੱਚ 25 ਬਿੱਲ ਪੇਸ਼ ਹੋਏ ਨੇ, ਜਿਨ੍ਹਾਂ 'ਚੋਂ 23 ਮਨਜ਼ੂਰ ਹੋ ਗਏ ਨੇ। ਬੱਲੇ ਉਹ ਸ਼ੇਰ ਬੱਗੇ ਹੋ, ਮੈਂ ਆਖਿਆ ਤਬਾਹੀ ਕਰ ਦਿੱਤੀ ਹੈ। 25 ਪੇਸ਼ ਹੋਏ ਨੇ, 23 ਮਨਜ਼ੂਰ ਹੋ ਗਏ ਨੇ। ਤੇ ਜ਼ਾਹਿਰ ਹੈ ਇਹਦੇ 'ਚ MPA ਜਿਹੜੇ ਹੋਣੇ ਨੇ, ਮਰੀਮ ਸਾਹਿਬਾ ਦੀ ਜਿਹੜੀ ਮਰੀਮ ਨਵਾਜ਼, ਮਰੀਮ ਔਰੰਗਜ਼ੇਬ, ਇਹਨਾਂ ਦਾ ਹੱਥ ਹੋਣਾ ਇਹਦੇ ਵਿੱਚ। ਅਸੈਂਬਲੀ ਦੇ ਵਿੱਚ ਜੋ ਇਹਨਾਂ ਨੇ ਭੇਜਣਾ ਉਹ ਅੱਜ ਕੱਲ੍ਹ ਪਾਸ ਹੋ ਹੀ ਜਾਂਦਾ ਹੈ, ਉਹ ਇਹਨਾਂ ਦਾ ਹੱਥ ਹੈ। ਮਰੀਮ ਔਰੰਗਜ਼ੇਬ ਦਾ ਡੈਫੀਨੇਟਲੀ ਇਹਦੇ 'ਚ ਸਾਡਾ ਖਿਆਲ ਹੈ ਤਜਜ਼ੀਆ ਹੱਥ ਹੋਣਾ ਹੈ। ਔਰ ਪਿੱਛੋਂ ਪਾਰਟੀਆਂ ਜਿਹੜੀਆਂ, ਉਹਨਾਂ ਨੇ ਕਿਸੇ ਨੇ MPA ਘੇਰਿਆ ਹੋਣਾ, ਕਿਸੇ ਨੇ ਕਿਸੇ ਨੂੰ ਘੇਰਿਆ ਹੋਣਾ, ਚੱਲ ਰਿਹਾ ਹੋਣਾ ਕੰਮ ਇਹਦੇ ਵਿੱਚ। ਔਰ ਇਹ ਹੁਣ ਜਿਹੜੀਆਂ, ਔਰ ਮਜ਼ੇ ਦੀ ਗੱਲ ਇਹ ਕਿ ਪਾਕਿਸਤਾਨ 'ਚ ਯੂਨੀਵਰਸਿਟੀਆਂ 'ਚ ਐਡਮਿਸ਼ਨ ਦਾ ਜਿਹੜੀ ਸ਼ਰ੍ਹਾ ਉਹ ਘਟੀ ਹੈ। ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਜਿਹੜੀਆਂ ਮੌਜੂਦ ਨੇ, ਆਲਰੇਡੀ ਮੌਜੂਦ ਨੇ, ਉਹਨਾਂ 'ਚ ਐਡਮਿਸ਼ਨ ਦੀ ਸ਼ਰ੍ਹਾ ਘਟੀ ਹੈ। ਲੇਕਿਨ ਇਹ ਦੜਾ ਦੜ ਮਿਲ ਆਈ ਹੈ ਯੂਨੀਵਰਸਿਟੀਆਂ ਛਾਪਣ ਦੀ, ਕਿਉਂਕਿ ਇੱਕ ਯੂਨੀਵਰਸਿਟੀ ਦੇ ਵਿੱਚ ਨੋਟ ਵੱਡਾ ਬਣ ਰਿਹਾ ਔਰ ਦੜਾ ਦੜ ਜਨਾਬ ਇੱਥੋਂ ਜਿਹੜੀ ਹੈ ਉਹ ਮਿਲ ਰਹੀ ਹੈ ਲੋਕਾਂ ਨੂੰ, ਚਾਰਟਰ ਮਿਲ ਰਹੇ ਨੇ। ਸਹਾਫੀ ਨੇ, ਤਹਿਕੀਕਾਤੀ ਸਹਾਫੀ, ਡਾਟਾ ਜਰਨਲਿਸਟ ਖਾਲਿਦ ਖਟਕ, ਇਹ ਉਹਨਾਂ ਦੀ ਰਿਪੋਰਟ ਹੈ, ਕ੍ਰੈਡਿਟ ਸਾਰਾ ਉਹਨਾਂ ਨੂੰ ਹੈ। ਮੈਂ ਸਿਰਫ ਆਪਣਾ ਜਿਹੜਾ ਇੱਕ ਪ੍ਰੋਫੈਸਰ ਦੇ ਤੌਰ 'ਤੇ ਬੈਕਗਰਾਊਂਡ ਹੈ ਔਰ ਜੋ ਮੈਂ ਹਕੂਮਤ 'ਚ ਵੇਖਿਆ ਉਹਦੇ ਸਾਰੇ ਤਜਜ਼ੀਆਤ ਇਸ ਰਿਪੋਰਟ ਦੇ ਨਾਲ ਸ਼ਾਮਿਲ ਕਰਕੇ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਅੱਛਾ ਜੀ, ਅੱਗੋਂ ਡਾਕਟਰ ਕੈਸਰ ਬੰਗਾਲੀ ਪਾਕਿਸਤਾਨ ਦੇ ਤਗੜੇ ਇਕੋਨਮਿਸਟ ਨੇ ਤੇ ਸਿੱਧੀ ਗੱਲ ਕਰਦੇ ਨੇ, ਡਰੇ ਚੁੱਕੇ ਬਗੈਰ, ਬਜ਼ੁਰਗ ਵੀ ਨੇ। ਉਹਨਾਂ ਨੇ ਕਿਹਾ ਕਿ ਕਰਾਚੀ 'ਚ ਪੜ੍ਹੀ ਲਿਖੀ ਮਿਡਲ ਕਲਾਸ ਫੈਮਲੀਆਂ ਦੇ ਬੱਚੇ ਜਿਹੜੇ ਨੇ, ਉਹਨਾਂ ਨੂੰ ਮੈਂ ਬੱਚਿਆਂ ਸਮੇਤ ਭੀਖ ਮੰਗਦਿਆਂ ਵੇਖਿਆ, ਕਿਉਂਕਿ ਲੋਕਾਂ ਦੇ ਹਾਲਾਤ ਬੜੇ ਖ਼ਰਾਬ ਨੇ। ਉਹਨਾਂ ਨੇ ਕਿਹਾ ਕਈ ਮੇਰੇ ਸਾਬਕ ਕੁਲੀਗਸ ਜਿਹੜੇ ਨੇ, ਉਹਨਾਂ ਦੇ ਕੋਲ ਕਾਰਾਂ ਹੈ ਨੇ ਘਰ 'ਚ, ਲੇਕਿਨ ਖੜੀਆਂ ਨੇ, ਉਹਨਾਂ ਕੋਲ ਹੁਣ ਬੱਸ ਦੇ ਵਿੱਚ ਵੀ ਸਫ਼ਰ ਕਰਨ ਦਾ ਕਿਰਾਇਆ ਨਹੀਂ। ਕਾਰ ਤੇ ਖੜੀ ਹੈ ਘਰ, ਲੇਕਿਨ ਪੈਟਰੋਲ ਪਾਉਣ ਦੇ ਪੈਸੇ ਨਹੀਂ, ਕਿਰਾਇਆ ਨਹੀਂ। ਏਡੇ ਮਾੜੇ ਹਾਲਤ ਹੋ ਗਏ ਨੇ ਲੋਕਾਂ ਦੇ। ਔਰ ਫੀਲਡ ਮਾਰਸ਼ਲ ਸਾਹਿਬ ਕਹਿੰਦੇ ਨੇ ਹੁਣ ਉੱਤੇ ਹੀ ਉੱਡਣਾ, ਉੱਤੇ ਹੀ ਉੱਡਣਾ। ਉਹ ਕਿੱਡਾ ਉੱਡਣਾ ਜੇ, ਮੇਰਾ ਮਤਲਬ ਅੱਜ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਹੈ ਬੜੀ ਜ਼ਿਆਦਾ, ਉਹ ਵੀ ਉੱਡ ਹੀ ਰਹੇ ਨੇ। ਤੇ ਮੇਰਾ ਮਤਲਬ ਓਡਾ ਉੱਡਣਾ ਜੇ, ਮੇਰਾ ਮਤਲਬ ਹੈ ਕਿ ਮੇਰਾ ਮਤਲਬ ਫੱਟੀਆਂ ਹੀ ਖੇਡ ਦਿੱਤੀਆਂ ਜੇ ਹਰ ਚੀਜ਼। ਅੱਛਾ ਖੈਰ, ਅੱਗੇ ਚੱਲਦੇ हैं जी। मुझे एसार राणा की सलामती बहुत अजीज़ है। मैं उर्दू च पढ़ांगा, तर्जमा ਇਹਦਾ ਫਿਰ ਤਬਸਰਾ ਜਿਹੜਾ ਉਹਦੇ ਤੇ ਪੰਜਾਬੀ ਤੇ करने है। मुझे एसार राणा साहब की सलामती बहुत अजीज़ है। वो अपना मुँह नॉर्थ पाकिस्तान की तरफ, शमाली इलाका जात वाले पासे कर लैन। मुन्ना मुनीब फारूक बड़ा ही बई है, कूड़ा लौंडा है। कूड़ा लौंडा ਪੰਜਾਬੀ ਦੇ ਵਿੱਚ ਕੂੜਾ ਨਰਮ ਨੂੰ ਕਹਿੰਦੇ ਨੇ, ਲੌਂਡਾ ਉਰਦੂ ਦੇ ਵਿੱਚ ਕਹਿੰਦੇ ਨੇ। ਪੰਜਾਬੀ ਦਾ ਲਫ਼ਜ਼ ਤੇ ਨਹੀਂ, ਪੰਜਾਬੀ 'ਚ ਤੈਨੂੰ ਮਾਯੂਬ ਜਿਹਾ ਲਫ਼ਜ਼ ਸਮਝਿਆ ਜਾਂਦਾ ਹੈ, ਲੇਕਿਨ ਉਰਦੂ 'ਚ ਮੁੰਡੇ ਨੂੰ, ਮੁੰਡੇ ਖੁੰਡੇ ਨੂੰ ਲੌਂਡਾ ਕਹਿੰਦੇ ਨੇ। ਇਸੇ ਲਈ ਉਹ ਸਾਡੇ ਮਨਸੂਰ ਅਲੀ ਖਾਨ ਸਾਹਿਬ ਲੌਂਡਾ ਲਪਾੜਾ ਕਹਿੰਦੇ ਨੇ। ਲੋਕਾਂ ਨੇ ਉਹਨਾਂ ਦਾ ਨਾਂ ਹੀ ਲੌਂਡਾ ਲਪਾੜਾ ਪਾ ਦਿੱਤਾ, ਹੁਣ ਉਹਨਾਂ ਦਾ ਨਾਂ ਹੀ ਲੌਂਡਾ ਲਪਾੜਾ ਐਂਕਰ ਹੈ ਹਰ ਜਗ੍ਹਾ 'ਤੇ। ਅੱਛਾ ਖੈਰ,
ਉਹ ਹੁਣ ਅੱਗੋਂ ਇਸਾਰ ਰਾਣਾ ਸਾਹਿਬ ਵੀ ਸਲੋ ਨਹੀਂ ਖੇਡਦੇ, ਤੁਹਾਨੂੰ ਪਤਾ ਹੈ ਉਹ ਬਜ਼ੁਰਗ ਨੇ, ਲੇਕਿਨ ਉਹ ਵੀ ਸਿੱਧੇ ਬੱਲੇ ਨਾਲ ਹੀ ਖੇਡਦੇ ਨੇ, ਉਹਨਾਂ ਨੂੰ ਮੇਰਾ ਖਿਆਲ ਆਉਂਦਾ ਹੀ ਸਿੱਧੇ ਬੱਲੇ ਨਾਲ ਖੇਡਣਾ। ਉਹਨਾਂ ਨੇ ਕਿਹਾ ਕਿ ਮੈਂ ਤੇ ਐਂਟੀਨਾ ਹੈ, ਜਿੱਧਰ ਜਿੱਧਰ ਮੁਨੀਬ ਸਾਹਿਬ ਜਾਣਗੇ ਮੇਰਾ ਮੂੰਹ ਉਸੇ ਪਾਸੇ ਹੋਏਗਾ। ਮੁਨੀਬ ਸਾਹਿਬ ਅਗਰ ਮੇਜ਼ ਥੱਲੇ ਵੜ ਜਾਣਗੇ, ਜਿਸ ਤਰ੍ਹਾਂ ਕਿ ਇਮਰਾਨ ਖਾਨ ਦੀ ਟੇਬਲ ਦੇ ਥੱਲੇ ਪੁਲਿਸ ਵਾਲੇ ਵੜ ਕੇ ਗੱਲਾਂ ਸੁਣਦੇ ਸਨ, ਤੇ ਮੈਂ ਮੁਨੀਬ ਸਾਹਿਬ ਵੱਲ ਟੇਬਲ ਦੇ ਥੱਲੇ ਵੇਖਣਾ। ਉਹਨਾਂ ਨੇ ਮੇਰੇ ਖਿਆਲ ਦੱਸਿਆ ਹੈ ਕਿ ਮੁਨੀਬ ਸਾਹਿਬ ਦਿਨ ਬਦਲਦੇ ਰਹਿੰਦੇ ਨੇ, ਕੋਈ ਟਾਈਮ ਆਉਣਾ ਤੁਹਾਨੂੰ ਮੇਜ਼ ਥੱਲੇ ਵੜਨਾ ਪੈਣਾ। ਮੁਨੀਬ ਸਾਹਿਬ ਜਿੰਨੀ ਤੁਸੀਂ ਅੱਤ ਚੁੱਕੀ ਹੈ ਨਾ, ਇਹ ਹੀ ਤੁਹਾਡੇ ਜਿਹੜੇ ਜਰਨੈਲ ਨੇ ਨਾ, ਇਹਨਾਂ ਨਾਲ ਅਗਲੀ ਵਾਰੀ ਜਿੰਨੇ ਮੁਜ਼ਾਕਰਾਤ ਕਦੀ ਤੇ ਕਿਸੇ ਨਾ ਕਿਸੇ ਦੇ ਹੋਣੇ ਨੇ। ਮੇਰਾ ਖਿਆਲ ਉਹਨਾਂ ਨੇ ਜਿਹੜੇ 4-5 ਬੰਦਿਆਂ ਦੇ ਨਾਂ ਲਿਖ ਕੇ ਦੇਣੇ ਨਾ ਜਰਨੈਲਾਂ ਨੂੰ ਕਿ ਇਹਨਾਂ ਨੂੰ ਡਿਸੋਨ ਕਰ ਦਿਓ ਪਹਿਲੇ ਦਿਨ, ਉਹ ਵੈਸੇ ਵੀ ਕਰ ਦਿੰਦੇ ਨੇ। ਇਹ ਨਹੀਂ ਕਿ ਉਹਨਾਂ ਪਹਿਲਾਂ ਨਹੀਂ ਕਰਨਾ, ਉਹ ਵੈਸੇ ਵੀ ਕਰ ਦਿੰਦੇ ਨੇ। ਤੇ ਮੇਰਾ ਖਿਆਲ ਜਿੰਨੀ ਕਿ ਤੁਸੀਂ ਅੱਤ ਚੁੱਕੀ, ਲੋਕਾਂ ਲਿਖ ਕੇ ਤੁਹਾਡੇ ਬਾਰੇ ਮੁਆਹਦਾ ਕਰ ਲੈਣਾ ਵੀ ਇਹਨਾਂ ਨੂੰ, ਇਹ ਜਿਹੜੇ ਤੁਸੀਂ ਆਪਣੇ ਪਾਲਤੂ ਰੱਖੇ ਨੇ, ਇਹਨਾਂ ਨੂੰ ਡਿਸਓਨ ਕਰ ਦਿਓ। ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡਾ ਬਣੇਗਾ ਕੀ। ਕਈ ਵਾਰੀ ਮੈਨੂੰ ਬੜਾ ਹੀ ਤੁਹਾਡੇ ਤੇ ਤਰਸ ਆਉਂਦਾ ਵੀ ਤੁਹਾਨੂੰ ਤਾਂ ਲੋਕੀ ਹੁਸ਼ਤਾਂ ਮਾਰਨਗੇ, ਤੁਹਾਨੂੰ ਲੋਕੀ ਮਾਰਨਗੇ ਗਲੀਆਂ ਬਾਜ਼ਾਰਾਂ ਤੇ ਹੁਸ਼ਤਾਂ। ਮਤਲਬ ਸੋਚੋ ਅਗਰ ਬੋਰਡ ਲੱਗ ਜਾਣ ਤੁਹਾਡੀ ਸ਼ਕਲ ਬਣਾ ਕੇ ਕਿ ਮੇਰਾ ਮਤਲਬ ਗੈਰਤ ਨਾਲ ਜ਼ਿੰਦਗੀ ਗੁਜ਼ਾਰੋ, ਇਹੋ ਜਿਹੀ ਜ਼ਿੰਦਗੀ ਨਾ ਗੁਜ਼ਾਰੋ, ਸ਼ਹਿਰਾਂ ਦੇ ਵਿੱਚ ਲੱਗੇ ਹੋਣ, ਤਾਂ ਕੀ ਬਣੇਗਾ। ਇਹ ਤਾਂ ਹੁਣ ਸ਼ਹਿਰੀ ਆਹਿਸਤਾ ਆਹਿਸਤਾ ਜ਼ਾਹਿਰ ਹੈ ਕਿ ਬੱਚੇ, ਮਾਵਾਂ ਜਿਹੜੀਆਂ ਉਹ ਬੱਚਿਆਂ ਨੂੰ ਆਖਣਗੀਆਂ ਕਿ ਪੁੱਤਰ ਬਾਥਰੂਮ ਗਿਆ ਤੇ ਤੂੰ ਬਹਰਲ ਅੱਗੇ ਛੱਡ ਦੇਣੇ ਇਸ ਗੱਲ ਨੂੰ, ਫਿਰ ਜ਼ਿਆਦਾ ਤੁਹਾਡੇ ਤੇ ਪਰਸਨਲ ਕਮੈਂਟ ਹੋ ਜਾਏਗਾ, ਮੁਨਾਸਬ ਨਹੀਂ। ਹਾਲ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਟੀਵੀ ਦੇ ਉੱਤੇ, ਲੋਕਾਂ ਨੂੰ ਧਮਕੀਆਂ ਲਾ ਰਹੇ ਹੋ, ਉਹ ਠੀਕ ਨਹੀਂ। ਅੱਛਾ ਜੀ, ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਵਰਲਡ ਕੱਪ ਦੇ ਵਿੱਚ ਭਾਰਤ 'ਚ ਨਾ ਜਾਣ ਦਾ ਫੈਸਲਾ ਕੀਤਾ। ਬੰਗਲਾਦੇਸ਼ ਵਰਲਡ ਕੱਪ ਖੇਲਣ ਲਈ ਭਾਰਤ ਦਾ ਦੌਰਾ ਨਹੀਂ ਕਰੇਗੀ। ਮਸ਼ੀਰੇ ਖੇਲ ਬੰਗਲਾਦੇਸ਼। ਭਾਰਤ ਨਾਲ ਬੰਗਲਾਦੇਸ਼ ਦੇ ਜਿਹੜੇ ਮਾਮਲਾਤ ਨੇ ਉਹ ਖਰਾਬ ਹੁੰਦੇ ਜਾ ਰਹੇ ਨੇ। ਸ਼ੇਖ ਹਸੀਨਾ ਵਾਜਦ ਦੇ ਜਾਣ ਤੋਂ ਬਾਅਦ ਮਾਮਲਾਤ ਮਜ਼ੀਦ ਖਰਾਬ ਹੋ ਗਏ ਨੇ ਔਰ ਦਿਨ ਬ ਦਿਨ ਉੱਥੇ ਐਸਕਲੇਸ਼ਨ ਹੋ ਰਹੀ ਹੈ। ਔਰ ਮਜ਼ੀਦ ਹਾਲ ਹੀ ਦੇ ਵਿੱਚ ਜਿਹੜੇ ਉੱਥੋਂ ਦੇ ਇੱਕ ਨੌਜਵਾਨ ਲੀਡਰ ਨੂੰ ਕਤਲ ਕਰ ਦਿੱਤਾ ਗਿਆ, ਉਹ ਵੀ ਇਲਜ਼ਾਮ ਸਾਰਾ ਇੰਡੀਆ ਤੇ ਹੀ ਪਾਇਆ ਜਾ ਰਿਹਾ। ਹਾਲ ਹੀ 'ਚ ਇੱਕ ਕ੍ਰਿਕਟ ਸਟੇਡੀਅਮ ਦੇ ਵਿੱਚ ਵੀ ਇੰਡੀਆ ਨੂੰ ਗਾਲੀ ਗਲੋਚ ਦੇ ਨਾਅਰੇ ਬੰਗਲਾਦੇਸ਼ ਤੋਂ ਲੱਗ ਰਹੇ ਸਨ। ਤੇ ਇਹ ਵੀ ਜ਼ਰਾ ਰੀਜਨਲ ਜਿਹੜੀ ਸ਼ਿਫਟ ਹੋ ਰਹੀ ਹੈ ਪਾਲਿਸੀ ਦੇ ਵਿੱਚ, ਇਹਦੇ ਤੇ ਵੀ ਜ਼ਰਾ ਥੋੜ੍ਹੀ ਜਿਹੀ ਨਿਗਾਹ ਰੱਖੋ, ਨਜ਼ਰ ਰੱਖੋ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਡਿਵੈਲਪ ਹੁੰਦੀ ਹੈ, ਇਹਦੇ ਤੇ ਵੀ ਗੌਰ ਕਰਾਂਗੇ। ਉਰਦੂ 'ਚ ਅਸੀਂ ਇਹ ਖਬਰ ਦੇ ਚੁੱਕੇ ਹਾਂ ਕਿ ਸ਼ਾਲੀਮਾਰ ਬਾਗ ਦੇ ਵਿੱਚ ਕਵਾਲੀ ਨਾਈਟ ਹੋ ਰਹੀ ਸੀ। ਕਵਾਲ ਸਾਹਿਬ ਜਿਹੜੇ ਨੇ, ਫਰਾਜ਼ ਅਮਜਦ ਸਾਹਿਬ ਕਵਾਲੀ ਗਾ ਰਹੇ ਸਨ, ਉਹਨਾਂ ਨੂੰ ਕਿਸੇ ਨੇ ਆਖਿਆ ਵੀ ਨੱਕ ਦਾ ਕੋਕਾ ਸੁਣਾ ਦਿਓ, ਉਹਨਾਂ ਨੇ ਸੁਣਾ ਦਿੱਤਾ। ਤੇ ਮੀਰ ਆਲਮ ਦੇ ਉੱਤੇ, ਕਵਾਲ ਦੇ ਉੱਤੇ ਹੁਣ ਇਸ ਹਕੂਮਤ ਨੇ ਗੱਦਾਰੀ ਔਰ ਬਗਾਵਤ ਦਾ ਜਿਹੜਾ ਉਹ ਮੁਕੱਦਮਾ ਕਰ ਦਿੱਤਾ। ਕਰ ਦਿਓ ਗੱਲਾਂ। ਮਤਲਬ ਜਿਹੜੇ ਲੋਕ ਮੀਰ ਆਲਮਾਂ ਕੋਲੋਂ ਵੀ ਡਰਦੇ ਨੇ, ਕਵਾਲਾਂ ਕੋਲੋਂ ਵੀ ਡਰਦੇ ਨੇ, ਜੇ ਇਸ ਮੁਲਕ ਦੇ ਵਿੱਚ ਕਵਾਲ ਵੀ ਹੁਣ ਵਿਚਾਰੇ ਜਿਹੜੇ ਨੇ ਉਹ ਗੱਦਾਰੀ ਤੇ ਬਗਾਵਤ ਦੇ ਮੁਕੱਦਮੇ ਭੁਗਤਦੇ ਫਿਰਨਗੇ, ਉੱਥੇ ਤੁਸੀਂ ਉਹ ਰਿਆਸਤ ਕਿੱਡੀ ਕੁ ਹਾਰਡ ਸਟੇਟ ਹੈ। ਰਿਆਸਤ ਨਾ ਹੋ ਗਈ, ਰਜ਼ੀਆ ਹੋ ਗਈ। ਮੈਨੂੰ ਤਾਂ ਲੱਗਦਾ ਹੈ ਵੀ ਜਿੱਡੀ ਨਰਮ ਸਾਡੀ ਰਿਆਸਤ ਬਣੀ ਖੜੀ ਹੈ ਤੇ ਰਜ਼ੀਆ ਹੀ ਹੋ ਗਈ। ਤੇ ਮਤਲਬ ਕਵਾਲ ਵੀ ਨਹੀਂ ਬਖਸ਼ਦੇ ਤੁਸੀਂ। ਕੋਈ ਹਯਾ ਨੂੰ ਹੱਥ ਮਾਰੋ। ਮਤਲਬ ਕੋਈ ਟਰੈਕਟਰ 'ਤੇ ਗਾਣਾ ਸੁਣ ਲੈ, ਉਹਦੇ ਉੱਤੇ ਮੁਕੱਦਮਾ ਦਰਜ ਕਰ ਦਿੰਦੇ ਹੋ। ਕੋਈ ਆਪਣੀ ਮਹਿੰਦੀ 'ਤੇ ਗਾਣਾ ਸੁਣ ਲੈ, ਉੱਤੇ ਮੁਕੱਦਮਾ ਦਰਜ ਕਰ ਦਿੰਦੇ ਹੋ। ਕੋਈ ਮੌਲਵੀ ਸਾਹਿਬ ਅਜ਼ਾਨ ਦੇਣ ਤੋਂ ਪਹਿਲਾਂ ਦਰੂਦ ਸ਼ਰੀਫ ਪੜ੍ਹ ਲੈਣ ਉੱਥੇ ਗੋਜਰੇ ਦੇ ਵਿੱਚ, ਉੱਤੇ ਮੁਕੱਦਮਾ ਦਰਜ। ਉਹ ਕੌਣ ਲੋਕ ਹੋ ਤੁਸੀਂ? ਕਿਹੜੇ ਪਾਸੇ ਜਾਣ ਡਏ ਹੋ? ਨਹੀਂ ਹੋ ਗਏ ਹੋ। ਖੈਰ, ਅਗਲੀ ਖਬਰ ਸ਼ੇਖੂਪੁਰੇ ਤੋਂ ਹੈ। ਮਰੀਮ ਨਵਾਜ਼ ਸਾਹਿਬ ਦੀ ਪੁਲਿਸ ਦੇ ਇੱਕ ਅਹਿਲਕਾਰ ਦੀ ਰੁਦਾਦ ਹੈ। ਉਹਨੇ ਕਿਹਾ ਮੈਂ 10 ਘੰਟੇ ਡਿਊਟੀ ਕਰਕੇ ਆਇਆ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਮੇਰੇ ਕੋਲ ਕਿਰਾਇਆ ਮੰਗ ਲਿਆ। ਮੇਰਾ ਕੌਮ ਤੇ ਅਹਿਸਾਨ ਹੈ ਤੇ ਮੈਂ ਇਸ ਕੌਮ ਤੇ ਅਹਿਸਾਨ ਕੀਤਾ, ਮੈਂ 10 ਘੰਟੇ ਡਿਊਟੀ ਕਰਕੇ ਆਇਆ ਤੇ ਤੂੰ ਮੇਰੇ ਕੋਲੋਂ ਕਿਰਾਇਆ ਮੰਗੀ ਜਾ ਰਿਹਾ। ਉਹ ਭਾਈ ਤੁਸੀਂ ਸ਼ੁਕਰ ਕਰੋ, ਮੁਲਾਜ਼ਮ ਜਿਹੜੇ ਨੇ ਉਹ ਸਿਰਫ ਬੱਸ ਦੇ ਕਿਰਾਏ ਦੀ ਲੜਾਈ ਕਰਨ ਡਏ ਨੇ। ਇਹ ਤੇ ਪਬਲਿਕ ਟਾਇਲਟ ਤੇ ਜਾਣ ਤੇ ਉੱਥੇ ਵੀ ਜਿਹੜਾ ਬਾਹਰ ਬੈਠਾ ਬੰਦਾ ਪੈਸੇ ਲੈਂਦਾ ਉਹਨੂੰ ਆਉਂਦੇ ਨੇ ਮੁਲਾਜ਼ਮ। ਉਹ ਮੁਲਾਜ਼ਮ ਦਾ ਮਤਲਬ ਹੈ ਮੈਂ ਪੁਲਿਸ ਮੁਲਾਜ਼ਮ ਹੈ ਮੇਰੇ ਕੋਲ, ਇਹ ਤੇ ਉਹ ਵੀ ਕੰਮ ਫ੍ਰੀ ਹੁੰਦਾ ਹੈ। ਬਹਰਹਾਲ ਇਹ ਹੁਣ ਸਾਡੇ ਮੁਆਸ਼ਰੇ ਦੀਆਂ ਸੂਰਤ ਹਾਲ ਨੇ। ਉਹ ਜਿਹੜਾ ਅੱਗੋਂ ਹੈ ਉਹ ਵੀ ਗਰੀਬ ਹੈ। ਇਹ ਭੁੱਖੇ ਨੇ, ਭੁੱਖੇ ਨੂੰ ਜੱਫੀ ਪਾਈ ਹੈ, ਹੋਰ ਗੱਲ ਕੋਈ ਨਹੀਂ। ਤਗੜੇ ਨੂੰ ਇਹਨੇ ਵੀ ਚੁੱਪ ਕਰਕੇ ਪੈਸੇ ਦੇ ਦੇਣੇ ਨੇ, ਸਮਝਦੇ ਹੋ ਨਾ। ਇਹ ਵੀ ਕਿਸੇ ਡੇਵੋ 'ਚ ਸਫ਼ਰ ਕਰੇਗਾ, ਕਿਸੇ ਉਹ 'ਚ ਟਿਕਟ ਲੈ ਕੇ ਬਵੇਗਾ। ਇਹ ਵੀ ਮਾੜੇ ਨੇ ਜੱਫੀ ਪਾਈ ਹੈ, ਬਸ ਇਹ ਹੀ ਗੱਲ ਹੈ। ਤੇ ਜੱਫੀ ਪਾਈ ਆਉਂਦੇ ਨੇ। ਜਦੋਂ ਦਾ ਪਾਕਿਸਤਾਨ ਬਣਿਆ ਮਾੜੇ ਨੂੰ ਹੀ ਜੱਫੀ ਪਾਈ ਆਉਂਦਾ ਹੈ। ਤੇ ਬਸ ਉਹ ਮਾੜੇ ਨੂੰ ਜਿਹੜੀ ਘੁੱਟ ਕੇ ਜੱਫੀ ਪਾਈ ਹੈ, ਉਹਦੇ ਨਾਲ ਪਾਕਿਸਤਾਨ ਨਾਜ਼ੁਕ ਮੋੜ ਤੋਂ ਬਾਹਰ ਨਹੀਂ ਨਿਕਲਣ ਡਿਆ। ਤੇ ਤਗੜੇ ਹੱਸਣ ਡਏ ਨੇ ਵੀ ਵੇਖੋ ਮਾੜੇ ਨੂੰ ਹੀ ਜੱਫੀ ਪਾਈ ਆਉਂਦਾ। ਔਰ ਤਗੜੇ ਚਾਹੁੰਦੇ ਵੀ ਇਹੀ ਨੇ ਵੀ ਮਾੜੇ ਨੂੰ ਜੱਫੀ ਪਾਈ ਰੱਖੇ। ਤੇ ਇਹ ਜੱਫੀ ਜਿਹੜੀ ਹੈ ਜਿੰਨਾ ਚਿਰ ਪੈਂਦੀ ਰਹੀ, ਮਾੜੇ ਜਿਹੜੇ ਨੇ ਉਹਨਾਂ ਦੀ ਜ਼ਾਹਿਰ ਹੈ ਉਹ ਜੱਫੀ ਦੀ ਘੁੱਟ ਦੇ ਵਿੱਚ ਘੁੱਟੇ ਰਹਿਣਗੇ ਤੇ ਜਿਹੜੇ ਤਗੜੇ ਨੇ ਉਹ ਅਯਾਸ਼ੀਆਂ ਕਰਦੇ ਰਹਿਣਗੇ। ਅੱਗੇ ਚੱਲਨੇ ਜੀ। ਮੈਂ 14 ਸਾਲ ਮਈਸ਼ਤ ਦੀਆਂ ਕਿਤਾਬਾਂ ਦਾ ਮਤਾਲਿਆ ਕੀਤਾ। ਲਓ ਜੀ, ਨਵਾਂ ਸਾਇੰਸਦਾਨ ਇਹ ਤੁਸੀਂ ਹੁਣ ਸੁਣਿਆ ਸੀ ਨਾ ਕਿ ਉਹ ਇੱਕ ਸੁੰਘਣ ਵਾਲਾ ਜਿਹੜਾ ਦੇਸੀ ਤੜਕੇ ਵਾਲਾ ਮੌਲਵੀ ਸੀ। ਉਹ ਦੇਸੀ ਤੜਕੇ ਵਾਲਾ ਤੇ ਸਾਡਾ ਹੈ ਨਾ ਜਿਹੜਾ ਹੱਟੀ ਹੈ ਜਿਹਦੀ ਦੇਸੀ ਤੜਕੇ, ਉਹ ਸ਼ਾਹਜ਼ੇਬ ਖਾਨਜ਼ਾਦਾ।
ਤੇ ਉਹ ਜਿਹੜਾ ਸ਼ਾਹਜ਼ੇਬ ਖਾਨਜ਼ਾਦਾ ਦੇਸੀ ਤੜਕੇ ਵਾਲੀ ਸਰਕਾਰ ਨੇ, ਜਿਨ੍ਹਾਂ ਦੇ ਕੋਲ ਜੇਲਮੀ ਸਾਹਿਬ ਨੇ ਕਿਹਾ ਸੀ ਵੀ ਦੇਸੀ ਤੜਕੇ ਲੱਗਣੇ ਸ਼ੁਰੂ ਹੋ ਜਾਂਦੇ ਸਨ, ਤੇ ਮੈਨੂੰ ਮੈਂ ਸੁੰਘ ਲੈਂਦਾ ਸਾਂ ਦੂਰੋਂ ਹੀ। ਤੇ ਉਹ ਖੈਰ ਹੁਣ ਨਵੇਂ ਸ਼ਾਹਕਾਰ ਆ ਗਏ ਨੇ ਮਾਰਕੀਟ 'ਚ। ਮੈਂ 14 ਸਾਲ ਮਈਸ਼ਤ ਦੀਆਂ ਕਿਤਾਬਾਂ ਦਾ ਮਤਾਲਿਆ ਕੀਤਾ। ਜ਼ਰੇ ਮੁਬਾਦਲਾ ਦੇ ਜ਼ਖਾਇਰ ਮੈਂ $100 ਅਰਬ ਤੱਕ ਲੈ ਜਾਵਾਂਗਾ ਜੇ ਮੈਨੂੰ ਮੌਕਾ ਦਿਓ। ਸਦਰ ਪਾਕਿਸਤਾਨ ਆਸਿਫ ਅਲੀ ਜ਼ਰਦਾਰੀ। ਇਹ ਨਾ ਸੋਚਣਾ ਪਾਕਿਸਤਾਨ ਦੇ, ਉਹਨਾਂ ਦਾ ਮਤਲਬ ਹੈ ਮੈਂ ਆਪਣੇ ਜ਼ਰੇ ਮੁਬਾਦਲਾ $100 ਅਰਬ ਕਰ ਲਾਂਗਾ, ਮੈਨੂੰ ਇੱਕ ਹੋਰ ਮੌਕਾ ਦਿਓ। ਬਹਰਹਾਲ ਵੇਖੋ ਇਸ ਕੌਮ ਨੂੰ ਕੈਸੇ ਕੈਸੇ ਚੇ ਮਿਲਦੇ ਨੇ, ਇਸ ਕੌਮ ਨੂੰ ਕੈਸੇ ਕੈਸੇ ਬੰਦੇ ਜੱਫੀਆਂ ਪਾਉਂਦੇ ਨੇ। ਔਰ ਕੌਮ ਵੀ ਵੈਸੇ ਕਈ ਵਾਰੀ ਰਾਜ਼ੀ ਹੁੰਦੀ ਹੈ ਵੀ ਇਹਨੇ ਮੈਨੂੰ ਜੱਫੀ ਪਾਈ ਹੈ। ਕੌਮ ਵੀ ਰਾਜ਼ੀ ਹੁੰਦੀ, ਜਿਵੇਂ ਭੁੱਖੇ ਨੇ ਭੁੱਖੇ ਨੂੰ ਜੱਫੀ ਪਾਈ, ਤੇ ਬਸ ਦੋਵੇਂ ਮਤਲਬ ਭੁੱਖਾ ਬੰਦਾ ਭੁੱਖੇ ਨੂੰ ਜੱਫੀ ਪਾਏਗਾ ਤਾਂ ਜ਼ਾਹਿਰ ਹੈ ਫਿਰ ਉਹ ਮੇਰਾ ਮਤਲਬ ਗਾਸ਼ੀ ਪੈਣੀ ਉਹਨਾਂ ਨੂੰ। ਤੇ ਇੱਥੇ ਇਹ ਜਿਹੜੇ ਤਗੜੇ ਨੇ ਇਹ ਵੀ ਆਉਂਦੇ ਨੇ ਕਿ ਬਸ ਭੁੱਖਾ ਵੀ ਭੁੱਖੇ ਨੂੰ ਪਾਈ ਰੱਖੇ ਜੱਫੀ, ਤੇ ਅਸੀਂ ਵੀ ਜੱਫੀ ਪਾ ਲਈਏ ਜਿਸ ਵੇਲੇ ਤੁਹਾਡਾ ਦਿਲ ਕਰੇ। ਉਹਨਾਂ ਹੁਣ ਕੌਮ ਨੂੰ ਚੇ ਸਮਝਿਆ। ਉਹ ਆਉਂਦੇ ਨੇ ਕਿ ਅਸੀਂ ਜਨਾਬ ਸਾਨੂੰ ਫਿਰ ਮੌਕਾ ਦਿਓ, ਇੱਕ ਵਾਰੀ ਸਾਡੇ ਲਾਗੇ ਲੱਗੋ, ਸਾਡੇ ਸੀਨੇ ਨਾਲ ਲੱਗੋ, ਠਾਹ ਕਰਕੇ ਸਾਨੂੰ ਵੋਟ ਦਿਓ, ਫਿਰ ਮੌਕਾ ਦਿਓ $100 ਅਰਬ। ਮੈਂ ਜੇਲ੍ਹ ਦੇ ਵਿੱਚ ਕਿਤਾਬਾਂ ਪੜ੍ਹਦਾ ਰਿਹਾ, ਮਾਸ਼ਾਅੱਲਾ। ਇਹ ਜੇਲ੍ਹ 'ਚ ਕੋਈ ਸੁੰਘਣ ਦੀ ਟੈਕਨੀਕ ਲੈ ਕੇ ਬਾਹਰ ਆ ਜਾਂਦਾ ਹੈ, ਕੋਈ ਮਸ਼ਹਦ ਦੀ ਟੈਕਨੀਕ ਲੈ ਕੇ ਬਾਹਰ ਆ ਜਾਂਦਾ, ਕਹੀਏ ਤੇ ਕਹੀਏ ਕੀ। ਅੱਛਾ ਜੀ, ਅੱਗੋਂ ਇਹ ਹੁਣ ਨੱਕ ਦੇ ਕੋਕੇ ਦੇ ਉੱਤੇ ਪਰਚਾ ਦੇ ਛੱਡਿਆ ਜੇ। ਇਹ 9500 ਬੰਦਾ, 9500 ਬੰਦੇ ਦੇ ਉੱਤੇ ਪਰਚਾ ਕਿਹਨੇ ਦੇਣਾ ਜੇ? ਇਹ ਕੌਣ ਨੇ? ਖੈਬਰ ਪਖਤੂਨਖਵਾ ਦੇ ਅਵਾਮ ਨੇ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਨੂੰ ਸਾਲ 2025 ਦਾ ਹੀਰੋ ਕਰਾਰ ਦੇ ਦਿੱਤਾ। ਪਾਕਿਸਤਾਨ ਪੋਸਟ ਫੇਸਬੁੱਕ ਦਾ ਪੇਜ ਹੈ ਜਿਨੇ ਪੋਸਟ ਕੀਤੀ ਕਿ ਸਰਵੇ ਹੋਇਆ ਕਿ ਫੀਲਡ ਮਾਰਸ਼ਲ ਨੂੰ ਖੈਬਰ ਪਖਤੂਨਖਵਾ ਦੀ ਅਵਾਮ ਨੇ ਸਾਲ 2025 ਦਾ ਹੀਰੋ ਕਰਾਰ ਦੇ ਦਿੱਤਾ। ਉਹਦੇ ਥੱਲੇ 9500 ਬੰਦਿਆਂ ਨੇ ਹਾਸੇ ਵਾਲੀ ਇਮੋਜੀ ਲਾਈ, ਉਹ ਕਾਰਟੂਨ ਜਿਹਾ। 9500 ਬੰਦਿਆਂ ਨੇ ਹੱਸੇ ਕਿ ਯਾਰ ਇਹ ਕਿਹੋ ਜਿਹੇ ਬੇਵਕੂਫ ਨੇ, ਕਿਹੜੀਆਂ ਗੱਲਾਂ ਕਰਨ ਡਏ ਨੇ। ਹੁਣ ਕਿਤੇ ਇਹਨਾਂ 'ਤੇ ਵੀ ਉਹ 505 504 ਦਫਾ ਦੇ ਤਹਿਤ ਬਗਾਵਤ ਗੱਦਾਰੀ ਦੇ ਪਰਚੇ ਨਾ ਦੇ ਛੜਿਓ, ਤੁਹਾਡਾ ਬੇੜਾ ਗਰਕ। ਰਿਆਸਤ ਦੇ ਖਿਲਾਫ ਕੰਮ ਕਰਨ ਦਾ ਇਹਨਾਂ 9500 ਤੇ ਵੀ ਪਰਚਾ ਨਾ ਦੇ ਦਿਓ। ਲੱਭਦੇ ਨਾ ਫਿਰਿਓ ਵੀ ਇਹ ਕੌਣ ਨੇ। ਮੇਰਾ ਖਿਆਲ ਉਹ ਤੇ ਕੀ ਕਵਾਂ ਹੁਣ। ਚਲੋ ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਇਹ ਹੈ ਕਿ ਜਿਨਸੀ ਜ਼ਿਆਦਤੀ ਦੀ ਸਪੈਸ਼ਲਿਸਟ ਅਤੇ ਜਿਨਸੀ ਜ਼ਿਆਦਤੀ ਦੇ ਮਾਮਲੇ ਦੇ ਉੱਤੇ ਵਸੀਹ ਤਜਰਬਾ ਰੱਖਣ ਵਾਲੀ ਪੇਸ਼ਾਵਰ ਐਕਸਪਰਟ ਜਨਾਬ ਮੁਹਤਰਮਾ ਹਿਨਾ ਪਰਵੇਜ਼ ਬੱਟ ਸਾਹਿਬਾ 6 ਅਦਦ ਕੈਮਰਾਮੈਨਾਂ ਦੇ ਨਾਲ ਇੱਕ ਐਸੀ ਬੱਚੀ ਜਿਹਦੇ ਨਾਲ ਜਿਨਸੀ ਜ਼ਿਆਦਤੀ ਹੋਈ ਉਹਦੇ ਘਰ ਪਹੁੰਚ ਗਈ। ਉਹਦੀ ਮਾਂ ਵੀ ਵਿਖਾਈ, ਉਹਦਾ ਮਹੱਲਾ ਵੀ ਵਿਖਾਇਆ, ਉਹਦਾ ਘਰ ਵੀ ਵਿਖਾਇਆ, ਪੂਰੀ ਦੁਨੀਆ ਨੂੰ ਦੱਸਿਆ ਵੀ ਇਹਨਾਂ ਦੇ ਨਾਲ ਹੋਈ ਜੇ ਜਿਨਸੀ ਜ਼ਿਆਦਤੀ, ਤਾਂ ਕਿ ਉਹ ਬੱਚੀ ਦੀ ਕੱਲ੍ਹ ਨੂੰ ਵਿਆਹ ਕਰਨਾ ਹੈ। ਬੱਚੀ ਨੇ ਉਹ ਉੱਥੋਂ ਹੋ ਸਕਦਾ ਵਿਚਾਰੇ ਕਿਤੇ ਮੂਵ ਹੋ ਕੇ ਕਿਤੇ ਹੋਰ ਚਲੇ ਜਾਣ। ਜੋ ਸਾਡੀ ਮਾਸ਼ਰੇ ਦੇ ਹਾਲਾਤ ਨੇ ਉਹ ਤੁਹਾਨੂੰ ਪਤਾ ਨੇ। ਬੱਚੀਆਂ ਵਾਲਿਆਂ ਦੇ ਨਾਲ ਧੀਆਂ ਵਾਲਿਆਂ ਦੇ ਦਿਨ ਜਿਹੜੇ ਨੇ ਉਹ ਬੜੇ ਔਖੇ ਨੇ ਸਾਡੀ ਵਰਗੀ ਸੁਸਾਇਟੀ ਦੇ ਵਿੱਚ। ਉਹ ਜੋ ਕੁਝ ਹੈਗਾ ਉਹ ਤੁਹਾਨੂੰ ਪਤਾ ਹੈ। ਅਤੇ ਇਹ ਬੀਬੀ ਜਿਹੜੀ ਦਿਨ ਰਾਤ ਇੱਕੋ ਹੀ ਕੰਮ ਨੂੰ ਲੱਗੀ। ਉਹ ਆਉਂਦੇ ਨਾ ਸੋਸ਼ਲ ਮੀਡੀਆ, ਮੁਫਤੀ ਮੁਨੀਰ ਸਾਹਿਬ ਨੇ ਆਖਿਆ ਵੀ ਇਹਦੇ 'ਚ ਸ਼ਰ ਹੈ ਜਾਂ ਖੈਰ ਹੈ। ਮੇਰਾ ਖਿਆਲ ਦੋਵੇਂ ਹੀ ਸ਼ਾਵਾਂ ਨੇ ਜੀ ਨਾ। ਇਹ ਸ਼ਰ ਹੈ ਜਿਹੜਾ ਫੈਲਾਇਆ ਇਹਨਾਂ ਨੇ ਸੋਸ਼ਲ ਮੀਡੀਆ। ਬਾਂਦਰ ਹੱਥ ਮਾਚਸ ਆਈ ਹੈ, ਚਲੋ ਭੈਣ ਸਾਡੀ ਨੂੰ ਬਾਂਦਰ ਹੀ ਕਹਿ ਲੈਂਦੇ। ਇਹ ਹਰ ਥਾਂ 'ਤੇ ਕੈਮਰਾ ਲੈ ਕੇ ਅੱਪੜ ਜਾਂਦੀ। ਜਿਨ੍ਹਾਂ ਦੇ ਨਾਲ ਜਿਨਸੀ ਜ਼ਿਆਦਤੀ ਉਹਨਾਂ ਦੀਆਂ ਤਸਵੀਰਾਂ। ਉਹ ਬਈ ਉਹ ਮੂਰਖੋ, ਅਗਰ ਤੁਸੀਂ ਵਾਕਈ ਕੋਈ ਖਿਦਮਤ ਕਰਨੀ ਤਾਂ ਫੈਮਿਲੀ ਨੂੰ ਛੱਡ ਦਿਓ, ਉਹਨਾਂ ਨੂੰ ਪਰਦੇ ਨਾਲ ਜਾ ਕੇ ਮਿਲੋ। ਉਸ ਤੋਂ ਬਾਅਦ ਪੁਲਿਸ ਦੇ ਉੱਤੇ ਕੰਮ ਕਰੋ। ਉਸ ਤੋਂ ਬਾਅਦ ਵਕੀਲ ਦਿਓ ਉਹਨਾਂ ਨੂੰ। ਅੱਛਾ, ਉਸ ਕੇਸ ਦੀਆਂ ਫਾਈਲਾਂ ਖੁਦ ਪੜ੍ਹੋ, ਆਪਣੇ ਦਫ਼ਤਰ ਬਹਿ ਕੇ ਉੱਤੇ ਕੰਮ ਕਰਾਓ, ਉਹਨੂੰ ਫਾਲੋ ਅਪ ਕਰੋ, ਉਸ ਮੁਜਰਮ ਨੂੰ ਸਜ਼ਾ ਦਿਵਾਓ, ਔਰ ਫਿਰ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰੋ ਵੀ ਫਲਾਣੇ ਤਾਂ ਬੱਚੀ ਦੇ ਨਾਲ ਜ਼ਿਆਦਤੀ ਹੋਈ ਸੀ, ਇਹ ਅਸੀਂ ਵਕੀਲ ਦਿੱਤਾ, ਇਹ ਤਰੀਕਾ ਕੀਤਾ। ਹਾਂ, ਪੇਰੈਂਟਸ ਨੂੰ ਫਿਰ ਵੀ ਨਾ ਵਿਖਾਓ, ਬੱਚੀ ਨੂੰ ਫਿਰ ਵੀ ਨਾ ਵਿਖਾਓ। ਕਵੋ ਗਿਆ ਕੀਤਾ ਹੈ, ਬੰਦੇ ਨੂੰ ਸਜ਼ਾ ਦਵਾਈ ਹੈ, ਔਰ ਅਸੀਂ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ ਜਿਹੜਾ ਇਸ ਤਰੀਕੇ ਨਾਲ ਕਰੇਗਾ। ਇਸ ਬਾਜੀ ਨੂੰ ਕੋਈ ਡੱਕੇ। ਇਹ ਜਿੱਧਰ ਨੂੰ ਮੂੰਹ ਕਰਦਾ ਹੈ ਚੁੱਕੇ ਇਹਨੂੰ ਕੋਈ ਕੰਮ ਹੀ ਕੋਈ ਨਹੀਂ। ਨਾ ਘਰ ਕੋਈ ਕੰਮ ਹੈ, ਨਾ ਹੁਕੂਮਤ ਨੇ ਕੋਈ ਪੋਰਟਫੋਲੀਓ ਦਿੱਤਾ ਇਹਨੂੰ। ਇਹ ਦਿੱਤਾ ਵੀ ਜਾ ਨੰਗੀ ਕਰਦੀ ਫਿਰ ਸਾਰਿਆਂ ਲੋਕਾਂ ਦੀ ਇੱਜ਼ਤ, ਜਿਨ੍ਹਾਂ ਦੀ ਬੱਚੀ ਨਾਲ ਜ਼ਿਆਦਤੀ ਹੋ ਜਾਏ ਉਹਨਾਂ ਨੂੰ ਪੂਰੀ ਦੁਨੀਆ ਦੇ ਉੱਤੇ ਨਸ਼ਰ ਕਰ ਦੇ। ਮੁਜਰਮ ਹੋਵੇ ਨਾ, ਸਖਤ ਤਰੀਨ ਮੁਜਰਮ ਹੋਵੇ, ਉਹਦੀ ਤਸਵੀਰ ਵੀ ਜਦੋਂ ਲਾਉਂਦੇ ਨੇ ਨਾ ਕੈਮਰੇ ਦੇ ਉੱਤੇ, ਮਤਲਬ ਤਸਵੀਰ ਉਹਦੀ ਲਾਉਂਦੇ ਨੇ ਕਿਸੇ ਵੈਬਸਾਈਟ 'ਤੇ, ਕਿਸੇ ਅਖਬਾਰ 'ਤੇ, ਉਹਨੂੰ ਵੀ ਧੁੰਦਲਾ ਕਰ ਦਿੰਦੇ ਨੇ ਕਈ ਵਾਰੀ, ਅਗਰ ਉਸ 'ਤੇ ਜੇ ਜੁਰਮ ਸਾਬਤ ਨਾ ਹੋਵੇ। ਇਹ ਮਜ਼ਲੂਮਾਂ ਵਿਕਟਮਸ ਦੀਆਂ ਤਸਵੀਰਾਂ ਵਿਖਾਉਂਦੀ ਹਰ ਜਗ੍ਹਾ 'ਤੇ। ਨਾ ਕੋਈ ਸ਼ਰਮ ਹੈ, ਨਾ ਕੋਈ ਹਯਾ ਹੈ, ਨਾ ਕੋਈ ਇਹਨਾਂ ਨੂੰ ਸਮਝਾ ਰਿਹਾ ਹੈ, ਨਾ ਕੋਈ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਇਹਨਾਂ ਨੂੰ ਸਮਝਾਵੇ, ਕੋਈ ਸਾਦ ਰਫੀਕ ਸਾਹਿਬ ਵਰਗਾ, ਕੋਈ ਹੋਰ ਬੰਦਾ। ਅਸੀਂ ਰਿਕੁਐਸਟ ਕਰਦੇ ਇਹਨਾਂ ਨੂੰ ਕੋਈ ਹਯਾ ਦਵਾਓ। ਕਿਹੜੇ ਕੰਮ ਨੂੰ ਤੁਰ ਪਏ ਨੇ? ਸਮਝ ਤੋਂ ਬਾਹਰ ਹੈ ਕਿਹੋ ਜਿਹੇ ਲੋਕ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।